G20 ਸਮਿਟ ਦੇ ਬਰਾਬਰ ਉਹਨਾਂ ਨੇ ਕਿਹਾ ਜੀ ਅਸੀਂ ਉਸੇ ਦਿਨ ਪੰਜਾਬ ਸਮਿਟ ਰੱਖਤੀ। ਭਾਰਤੀ ਹਕੂਮਤ ਸਾਡੇ ਮਜ਼ਹਬੀ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਕਰ ਰਹੀ ਹੈ। ਕਲੋਨੀਅਲ ਇੰਪੀਰੀਅਲਿਸਟ ਰੂਲ ਆਫ ਇੰਡੀਆ ਇਨ ਪੰਜਾਬ, ਇਹ ਹਿਊਮਨ ਰਾਈਟ ਵਾਇਲੇਟ ਕਰ ਰਹੇ ਨੇ। ਬਾਕੀ ਨੈਸ਼ਨੈਲਿਟੀਜ਼ ਦੇ ਵੀ ਉਹ ਸਿੱਖ ਕਾਹਦਾ ਜਿਹੜਾ ਦੂਜਿਆਂ ਦਾ ਝੰਡਾ ਨਾ ਚੁੱਕੇ। ਉਹਨਾਂ ਨੇ ਫਿਰ ਉਹਦੇ 'ਚ ਗੱਲ ਕੀਤੀ ਇੰਡੀਜਨਸ ਪੀਪਲ ਐਂਡ ਮਾਈਨੋਰਿਟੀਜ਼। Present day Indian government influenced under Hindutva ideology, saffronizing the education system and imposing one language, one culture on the religious and ethnic minorities. कैदा पूरियां 30-32 साल हो गए ने उन्होंने छाड़ नहीं रहे। State engineering immigrant influx to change demography of Punjab. सिख right of self determination की मांग करते हैं, पर ਇਹਨੂੰ ਲਾ ਐਂਡ ਆਰਡਰ ਪ੍ਰੋਬਲਮ ਕਹਿ ਕੇ ਸਾਡੇ ਇਸ ਹੱਕ ਨੂੰ ਵੀ ਕੁਚਲ ਰਹੇ ਨੇ ਔਰ ਸਾਨੂੰ ਵੀ ਜਿਹੜਾ ਕੁਚਲ ਰਹੇ। ਬੈਨਿੰਗ ਐਂਡ ਡਿਸੇਬਲਿੰਗ ਸੋਸ਼ਲ ਮੀਡੀਆ ਅਕਾਊਂਟਸ ਆਫ ਗਰੁੱਪਸ ਐਂਡ ਇੰਡੀਵਿਜੂਅਲਸ, ਜਿਹੜੇ ਸਰਕਾਰ ਦੇ ਖਿਲਾਫ ਬੋਲਦੇ ਨੇ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਬੈਨ ਜਾਂ ਉਹਨਾਂ ਨੂੰ ਜਿਹੜਾ ਬਲੌਕ ਕਰ ਦਿੱਤਾ ਜਾਂਦਾ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ G20 ਮੁਲਕਾਂ ਦੀ ਸਮਿਟ ਬਾਰੇ ਕਿ ਜਿਹੜੀ ਅੰਮ੍ਰਿਤਸਰ ਵਿੱਚ ਹੋਣ ਜਾ ਰਹੀ ਹੈ। ਇਸ ਸੰਬੰਧੀ ਸਿੱਖਾਂ ਦਾ ਕੇਸ ਦੁਨੀਆ ਸਾਹਮਣੇ ਪੇਸ਼ ਕਰਨ ਲਈ ਦਲ ਖਾਲਸਾ ਜਥੇਬੰਦੀ ਅਤੇ ਕੌਮੀ ਇਨਸਾਫ ਮੋਰਚੇ ਵੱਲੋਂ ਜਿਹੜਾ ਪ੍ਰੋਗਰਾਮ ਨੇ ਉਹ ਲਿਖੇ ਗਏ ਨੇ। ਅਸੀਂ ਇਸ ਸਭ ਦੀ ਸ਼ਲਾਘਾ ਕਰਦੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪਹਿਲਾਂ ਅਸੀਂ ਆਪਣੇ ਵਿਊਅਰਸ ਨੂੰ ਦੱਸਦੇ ਹੀ ਹੈ ਕਿ G20 ਲਫ਼ਜ਼ ਜਦੋਂ ਅਸੀਂ ਬਾਰ-ਬਾਰ ਕਹਿੰਦੇ ਹਾਂ, ਇਹਦਾ ਇਹ ਇੱਕ ਬੋਡੀ ਹੈ ਇੰਟਰਨੈਸ਼ਨਲ ਕਿ ਦੁਨੀਆ ਦੀਆਂ ਜਿਹੜੀਆਂ ਸਭ ਤੋਂ ਅਹਿਮ ਆਰਥਿਕਤਾਵਾਂ ਨੇ, ਇਕੋਨਮੀਜ਼ ਨੇ 20 ਮੁਲਕਾਂ ਦੀਆਂ, ਉਹਨਾਂ ਦੀ ਇਹ ਬੋਡੀ ਹੈ। ਕਿਸੇ ਵੇਲੇ G7 G8 ਇਵੇਂ ਕੰਟਰੀਜ਼ ਦੀ ਗਿਣਤੀ ਵੱਧਦੀ ਚਲੀ ਗਈ ਔਰ G20 ਦਾ ਮਤਲਬ ਹੈ ਕਿ 20 ਮੁਲਕ ਜਿਹੜੇ ਨੇ ਇਸ ਗਰੁੱਪ ਦੇ ਮੈਂਬਰ ਨੇ ਇਕੋਨਮੀਜ਼ ਤੇ ਬੇਸਡ। ਪਹਿਲੀ ਗੱਲ। ਦੂਸਰਾ, G20 ਮੁਲਕਾਂ ਦੀ ਸਾਲ ਦੇ ਵਿੱਚ ਇੱਕ ਵਾਰ ਕਿਤੇ ਨਾ ਕਿਤੇ ਕਨਕਲੇਵ ਜਾਂ ਸਮਿਟ ਜਾਂ ਸਿਖਰ ਸੰਮੇਲਨ ਹੁੰਦਾ ਔਰ ਪਿਛਲੇ ਸਾਲ ਇਹ ਬਾਲੀ ਇੰਡੋਨੇਸ਼ੀਆ ਦੇ ਵਿੱਚ ਹੋਇਆ ਸੀ। ਮੋਸਟਲੀ ਇੱਕ ਥਾਂ ਦੇ ਉੱਤੇ ਹੀ ਵੈਨਿਊ ਹੁੰਦਾ ਉਹਨਾਂ ਦਾ ਜਿੱਥੇ ਉਹ ਆਪਣੀ ਸਾਰੀ ਜਿਹੜੇ ਵੀ ਇਸ਼ੂ ਨੇ ਉਹ ਡਿਸਕਸ ਕਰਦੇ ਨੇ। ਔਰ ਇਸ ਦੀ ਜਿਹੜੀ ਪ੍ਰੈਜ਼ੀਡੈਂਸੀ ਹੈ ਕਿ ਵੀ ਕਿਸ ਮੁਲਕ ਦੇ ਵਿੱਚ ਹੋਏਗਾ, ਇਹਨੂੰ ਹੋਸਟ ਕੌਣ ਕਰੇਗਾ, ਇਹ ਰੋਟੇਸ਼ਨ ਵਾਈਜ਼ ਹੈ। ਸੋ ਇੰਡੋਨੇਸ਼ੀਆ ਨੇ ਪਿਛਲੇ ਸਾਲ G20 ਨੂੰ ਹੋਸਟ ਕੀਤਾ ਆਪਣੇ ਬਾਲੀ ਆਈਲੈਂਡ ਦੇ ਵਿੱਚ। ਇਸ ਵਾਰ ਇੰਡੀਆ ਨੂੰ ਇਹ ਐਜ਼ ਏ ਹੋਸਟ ਕੰਟਰੀ ਜਿਹੜਾ ਹੈ ਉਹ ਚੁਣਿਆ ਗਿਆ ਔਰ ਇਹ ਦਿੱਲੀ ਦੇ ਵਿੱਚ ਹੋਣ ਦਾ ਫੈਸਲਾ ਸੀ। ਪਰ ਕਿਉਂਕਿ ਇਹ ਨੌਟੰਕੀਬਾਜ਼ ਔਰ ਇਸ ਕਿਸਮ ਦਾ ਜੋ ਇਹਨਾਂ ਦੀ ਸਾਰੀ ਆਰਕੈਸਟ੍ਰੇਟਡ ਵੈਲਿਊ ਹੈ, ਉਹ ਤਾਂ ਕੰਮਕਾਰ ਤਾਂ ਹੈ ਨਹੀਂ ਇਸ ਹਕੂਮਤ ਦਾ ਜਾਂ RSS ਦਾ। ਸੋ ਇਹਨਾਂ ਨੇ ਇਹ ਫੈਸਲਾ ਕੀਤਾ ਕਿ ਜੀ ਅਸੀਂ ਜਿਹੜੇ ਇਸ ਪਹਿਲਾਂ ਆਲਰੇਡੀ ਜਿਹੜੇ G20 ਦੇ ਮੁਲਕਾਂ ਦੇ ਫੋਰਨ ਮਿਨਿਸਟਰਸ ਨੇ ਉਹਨਾਂ ਦੀ ਤਾਂ ਇੱਕ ਮੀਟਿੰਗ ਦਿੱਲੀ 'ਚ ਹੋ ਚੁੱਕੀ ਔਰ ਇਹਨਾਂ ਦੇ ਹੋਰ ਵੀ ਕਿਉਂਕਿ ਡੈਲੀਗੇਟ ਆਏ ਨੇ ਆਉਣ ਵਾਲੇ ਪੀਰੀਅਡ 'ਚ ਹੋਰ। ਇਹਨਾਂ ਨੇ ਕਿਹਾ ਜੀ ਅਸੀਂ ਅੱਡ-ਅੱਡ ਥਾਵਾਂ ਤੇ ਸ਼ੋਕੇਸ ਕਰਨ ਦੇ ਲਈ ਪਹਿਲਾਂ ਤਾਂ ਇਹ ਕਸ਼ਮੀਰ 'ਚ ਵੀ ਇੱਕ ਸੈਸ਼ਨ ਰੱਖਣਾ ਚਾਹੁੰਦੇ ਸੀ, ਇਹ ਦੱਸਣ ਦੇ ਲਈ ਕਿ ਜੀ ਦੇਖੋ ਕਸ਼ਮੀਰ ਤਾਂ ਬਿਲਕੁਲ ਨਾਰਮਲ ਹੈ, ਸਾਡਾ ਅੰਗ ਹੈ। ਉਹਦਾ ਕੈਨੇਡਾ ਨੇ ਵੀ ਵਿਰੋਧ ਕੀਤਾ ਔਰ ਹੋਰ ਵੀ ਹੋਇਆ, ਉਹ ਤਾਂ ਹਟ ਗਏ। ਪਰ ਹੁਣ ਇਹ ਨਹੀਂ ਹੈ ਵੀ ਉਹਨਾਂ ਨੇ ਅੰਮ੍ਰਿਤਸਰ ਰੱਖ ਕੇ ਕੋਈ ਸਿੱਖਾਂ ਨੂੰ ਜਾਂ ਸਿੱਖ ਹੋਮਲੈਂਡ 'ਚ G20 ਦਾ 100 ਨੁਮਾਇੰਦਾ ਆਏਗਾ ਔਰ ਦੂਜਾ ਆਏਗਾ। ਉਹ ਇਸ ਕੌਨਟੈਕਸਟ ਦੇ ਵਿੱਚ ਜਦੋਂ ਕਿ ਇਸ ਵੇਲੇ ਦੁਨੀਆ 'ਚ ਇੱਕ ਪਾਸੇ ਖਾਲਿਸਤਾਨ ਰੈਫਰੈਂਡਮ ਦੇ ਥੱਲੇ ਕੌਮੀ ਆਜ਼ਾਦੀ ਦੀ ਗੱਲ ਵੀ ਤੁਰ ਰਹੀ ਹੈ, ਉਹ ਕਿਉਂਕਿ ਅੰਮ੍ਰਿਤਸਰ ਸਾਡਾ ਸੈਂਟਰ ਹੈ, ਸਪਿਰਿਚੁਅਲ ਵੀ ਹੈ, ਸਾਡੀ ਸਟਰਗਲ ਦਾ ਵੀ ਹੈ, ਸਾਡਾ ਅਕਾਲ ਤਖਤ ਵੀ ਹੈ, ਮੀਰੀ ਪੀਰੀ ਦੀ ਸਟਰਗਲ। ਸੋ ਪ੍ਰਭਾਵ ਉਹ ਇਹ ਦੇਣਾ ਚਾਹੁੰਦੇ ਨੇ ਕਿ ਜੀ ਦੇਖੋ ਇੱਥੇ ਬਿਲਕੁਲ ਨਾਰਮਲ ਹੈ, ਸਿੱਖ ਹੋਮਲੈਂਡ ਪੰਜਾਬ ਸਾਡੇ ਆਰਮੀ ਜੈਕਬੂਟ ਥੱਲੇ ਹੈ ਔਰ ਅਸੀਂ ਉਹਨਾਂ ਦੀ ਇਹ ਸਪਿਰਿਚੁਅਲ ਕੈਪੀਟਲ 'ਚ ਦੇਖੋ ਇਸ ਨੂੰ ਅਸੀਂ ਆਰਗੇਨਾਈਜ਼ ਕਰ ਰਹੇ। ਦਾ ਮਤਲਬ ਹੈ ਕੋਈ ਲਾ ਐਂਡ ਆਰਡਰ ਜਾਂ ਕੋਈ ਪ੍ਰੋਬਲਮ ਨਹੀਂ। ਹਾਲਾਂ ਅਸੀਂ ਜਦੋਂ ਦੇਖਦੇ ਹਾਂ ਵੀ ਇਹਨਾਂ ਦਾ ਕਿਸ ਲੈਵਲ ਦੇ ਉੱਤੇ, ਨਹੀਂ ਤਾਂ 20 ਮੁਲਕਾਂ ਦੇ ਨੁਮਾਇੰਦਿਆਂ ਨੇ ਆਉਣਾ 150 ਡੈਲੀਗੇਟ ਕਿੱਡਾ, ਪਰ ਪਿਛਲੇ ਕਈ ਹਫ਼ਤਿਆਂ ਤੋਂ ਉਹਨਾਂ ਨੇ ਪੰਜਾਬ ਨੂੰ ਵੀ ਇੱਕ ਫੌਜੀ ਛਾਉਣੀ ਬਣਾਇਆ ਹੋਇਆ। 18 ਕੰਪਨੀਆਂ ਦਾ ਅਸੀਂ ਜ਼ਿਕਰ ਕੀਤਾ ਔਰ ਇੱਕ ਖਬਰ ਅਸੀਂ ਦੇਖਦੇ ਹਾਂ G20 ਲਈ DJP ਯਾਦਵ ਅੰਮ੍ਰਿਤਸਰ ਪਹੁੰਚੇ ਔਰ ਉਹ ਦਰਸ਼ਕ ਦੇਖ ਸਕਦੇ ਨੇ ਉਸ ਪਿਕਚਰ ਨੂੰ। ਔਰ ਉਹਦੇ 'ਚ ਉਹਨਾਂ ਨੇ ਖਾਲਸਾ ਕਾਲਜ ਦੇ ਵਿੱਚ ਸੁਰੱਖਿਆ ਪ੍ਰਬੰਧ ਕੀ ਨੇ, ਗੁਰੂ ਨਾਨਕ ਯੂਨੀਵਰਸਿਟੀ 'ਚ ਕੀ ਨੇ, ਉਹਦੇ ਦੌਰੇ ਨੇ। ਕਿਉਂਕਿ ਇੱਕ ਅੰਮ੍ਰਿਤਸਰ 15 ਤੋਂ 17 ਮਾਰਚ ਤੱਕ
ਇਹ ਗੁਰੂ ਨਾਨਕ ਯੂਨੀਵਰਸਿਟੀ ਔਰ ਖਾਲਸਾ ਕਾਲਜ ਇਨੋਵੇਟਿਵ ਪੰਜਾਬ ਕਲਚਰਲ ਤੇ ਫਲਾਣਾ ਟਿਮਕਾ ਉਹਦੇ ਥੱਲੇ ਹੈ। ਫਿਰ ਸੈਸ਼ਨ ਜਿਹੜਾ ਹੈ 19 ਤੇ 20 ਮਾਰਚ ਨੂੰ ਜਿਹੜੇ G20 ਦਾ ਅਸਲੀ ਸੰਮੇਲਨ ਹੈ ਉਹ ਹੋ ਰਿਹਾ। ਇਹਦੇ ਜਿਹੜਾ ਪਹਿਲਾ ਸਬਜੈਕਟ ਹੈ ਉਹ ਤਾਂ ਐਜੂਕੇਸ਼ਨ ਹੈ, ਦੂਸਰਾ ਮਜ਼ਦੂਰੀ ਦੇ ਉੱਤੇ ਹੈ ਔਰ ਇਸ ਨੂੰ ਬਿਹਤਰ ਬਣਾਉਣ ਲਈ ਕਿ ਲੇਟੈਸਟ ਟੈਕਨੋਲੋਜੀ ਕੀ ਹੈ। ਅੱਡ-ਅੱਡ ਮੁਲਕਾਂ ਦੇ ਜਿਹੜੇ ਨੇ ਨੁਮਾਇੰਦੇ ਉਹ ਪਹੁੰਚ ਰਹੇ ਨੇ ਔਰ ਭਗਵੰਤ ਮਾਨ ਇਸ ਦੇ ਉੱਤੇ ਜਿਹੜਾ ਹੈ ਉਹ ਬੜਾ ਸ਼ੇਖੀ ਮਾਰ ਰਿਹਾ ਕਿ G20 ਮੀਟ ਸਟੇਜ ਸੈਟ ਪੰਜਾਬ ਟੂ ਸ਼ੋਕੇਸ ਇਟਸ ਇਨੋਵੇਟਿਵ ਸਾਈਡ ਕਿ ਜੀ ਬੜਾ ਇਨੋਵੇਟਿਵ। ਹਾਂ ਤੂੰ ਜੇ ਇਨੋਵੇਟਿਵ ਦਿਖਾਣੀ ਹੈ ਤਾਂ ਆਪਣੇ ਪਿੰਡ ਲਿਜਾ ਕੇ ਸ਼ਰਾਬ ਦੀ ਭੱਟੀ ਦਿਖਾ ਕਿ ਵੀ ਅਸੀਂ ਕਿਵੇਂ ਸ਼ਰਾਬ ਕੱਢਦੇ ਹਾਂ। ਤੇ ਮੈਂ ਤਾਂ ਉਹੀ ਪੀਂਦਾ ਦੇਖ ਲਓ ਚੀਫ ਮਿਨਿਸਟਰ ਤੱਕ ਪਹੁੰਚ ਗਿਆ, ਹੁਣ ਮੈਨੂੰ ਕੁਰਸੀ ਦੀ ਸ਼ਰਾਬ ਵੀ ਚੜੀ ਹੋਈ ਹੈ ਤੇ ਅਦਰਵਾਈਜ਼ ਵੀ ਜਿਹੜਾ ਮੈਂ ਏਜੰਸੀਆਂ ਦੀ ਖੇਡ ਰਿਹਾ। ਪਰ ਇਸ ਸਾਰੇ ਦੇ ਚੱਲਦੇ ਆ ਕਿਉਂਕਿ ਜੇ ਉਹ ਇਹ ਮੈਸੇਜ ਦੇਣਾ ਚਾਹੁੰਦੇ ਨੇ ਇੰਡੀਅਨ ਸਿਸਟਮ ਕਿ ਭਈ ਇਹ ਅੰਮ੍ਰਿਤਸਰ ਔਰ ਪੰਜਾਬ ਸਾਡੇ ਆਰਮੀ ਜੈਕ ਬੂਟ ਥੱਲੇ ਤੇ ਫਿਰ ਮੈਂ ਸਮਝਦਾ ਵੀ ਦੋਵੇਂ ਹੀ ਸਿੱਖ ਆਰਗੇਨਾਈਜੇਸ਼ਨਸ ਦਲ ਖਾਲਸਾ ਜਿਹੜੀ ਸਭ ਤੋਂ ਪੁਰਾਣੀ ਪੰਜਾਬ 'ਚ ਖਾਲਿਸਤਾਨ ਦੀ ਤਹਿਰੀਕ ਨੂੰ ਸ਼ੁਰੂ ਕਰਨ ਵਾਲੇ ਭਾਈ ਗਜਿੰਦਰ ਸਿੰਘ ਦਲ ਖਾਲਸਾ ਔਰ ਉਹਨਾਂ ਦੇ ਸਾਥੀਆਂ ਦੀ ਜਿਹੜੀ ਹੈ ਮਿਹਨਤ ਸਦਕਾ ਹੋਂਦ 'ਚ ਆਈ। ਫਿਰ 84 ਤੋਂ ਬਾਅਦ ਪਾਬੰਦੀ ਲੱਗੀ, ਉਹਨੂੰ ਖਾਸ ਪਾਬੰਦੀ ਤੋਂ ਪਹਿਲਾਂ ਹੀ ਸ਼ਾਇਦ ਲੱਗ ਗਈ ਸੀ ਜਦੋਂ ਏਅਰ ਇੰਡੀਆ ਦਾ ਜਹਾਜ਼ ਹਾਈਜੈਕ ਕਰਕੇ ਲਾਹੌਰ ਲੈ ਗਏ ਸੀ 30 ਸਤੰਬਰ ਨੂੰ 1981 ਨੂੰ। ਲੇਕਿਨ ਫਿਰ ਜਿਹੜਾ ਹੈ ਉਹ ਰਿਵਾਈਵ ਹੋਈ ਔਰ ਉਹ ਭਾਰਤੀ ਇਲੈਕਸ਼ਨ ਸਿਸਟਮ 'ਚ ਤਾਂ ਨਹੀਂ ਯਕੀਨ ਰੱਖਦੇ, ਇਸ ਲਈ ਉਹਦੇ 'ਚ ਪਾਰਟਿਸਿਪੇਟ ਨਹੀਂ ਕਰਦੇ। ਪਰ ਖਾਲਿਸਤਾਨ ਦੀ ਗੱਲ ਨੂੰ ਔਰ ਉਹਨਾਂ ਨੇ ਜਿਸ ਲੈਵਲ ਦੇ ਉੱਤੇ ਕਸ਼ਮੀਰੀਆਂ ਦੇ ਨਾਲ ਵੀ ਇੰਟਰੈਕਟ ਕੀਤਾ, ਪਿੱਛੇ ਜੇ 10 ਦਸੰਬਰ ਨੂੰ ਹਿਊਮਨ ਰਾਈਟਸ ਕਨਵੈਨਸ਼ਨ ਚੰਡੀਗੜ੍ਹ ਜਿਹਦੇ 'ਚ ਨਾਰਥ ਈਸਟ ਤੋਂ ਨਾਗੇ ਮੀਜ਼ੋ ਕਸ਼ਮੀਰੀ ਨੁਮਾਇੰਦੇ ਇਹ ਸਾਰੇ ਵੀ ਇਸ ਪੱਖੋਂ ਦਲ ਖਾਲਸਾ ਦੀ ਵਿਜ਼ਨ ਵੀ ਹੈ, ਐਫਰਟ ਵੀ ਹੈ। ਔਰ ਦੂਸਰਾ ਜ਼ਾਹਰ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਦੋਨਾਂ ਨੇ ਪ੍ਰੋਗਰਾਮ ਉਲੀਕੇ ਨੇ ਔਰ ਜਿਸ ਨੂੰ ਦਲ ਖਾਲਸਾ ਨੇ ਬੀਤੇ ਕੱਲ ਇਸ ਦੇ ਉੱਤੇ ਪ੍ਰੈਸ ਕਾਨਫਰੰਸ ਕੀਤੀ, TV 84 ਨੇ ਵੀ ਇਹਨੂੰ ਲਾਈਵ ਕਵਰ ਕੀਤਾ ਸੀ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਅਸੀਂ ਇਹਨਾਂ 19 ਮੁਲਕ ਕਿਉਂਕਿ 20ਵਾਂ ਤਾਂ ਭਾਰਤ ਹੀ ਹੈ ਕਿ 19 ਮੁਲਕਾਂ ਦੇ ਨੁਮਾਇੰਦਿਆਂ ਨੂੰ ਇਹ ਲਿਖਿਆ ਸੀ ਵੀ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਕਿਉਂਕਿ ਸਾਡੀ ਕੌਮ ਦੀਆਂ ਪ੍ਰੋਬਲਮਸ ਨੇ, ਸਮੱਸਿਆਵਾਂ ਨੇ। ਪਰ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਤਾਂ ਮਹਿਮਾਨ ਹੈ, ਮਿਜ਼ਬਾਨ ਦੇ ਕੋਲ ਆਏ ਹੈ, ਉਹਨਾਂ ਦੀ ਪਰਮਿਸ਼ਨ ਦੇ ਨਾਲ ਹੀ ਅਸੀਂ ਮਿਲਣਾ ਅਸੀਂ ਵੀ ਚਾਹੁੰਦੇ ਹਾਂ ਪਰ ਉਹਨਾਂ ਦੀ ਪਰਮਿਸ਼ਨ ਨਹੀਂ ਹੈ। ਤਾਂ ਉਹਦੇ 'ਚ ਉਹਨਾਂ ਨੇ ਜਵਾਬ 'ਚ ਕਿਹਾ ਕਿ ਵੀ ਇਹ ਤਾਂ ਇਵੇਂ ਹੀ ਹੈ ਕਿ ਬੱਕਰਾ ਜਿਹੜਾ ਉਹ ਪਟੀਸ਼ਨ ਕਰੇ ਝਟਕਈ ਨੂੰ ਜਾਂ ਕਸਾਈ ਨੂੰ ਕਿ ਵੀ ਵੱਡਾ ਆਇਆ ਸਾਹਿਬ ਤੇ ਮੈਂ ਤੇਰੇ ਖਿਲਾਫ ਜਿਹੜਾ ਉਹ ਅਪੀਲ ਕਰਨੀ ਹੈ ਵੀ ਤੂੰ ਮੈਨੂੰ ਮਾਰ ਦੇਣਾ ਤੇ ਮੈਂ ਉਹਨੂੰ ਮਿਲਣਾ ਚਾਹੁੰਦਾ। ਸੋ ਮਤਲਬ ਉਹਨਾਂ ਨੇ ਮੈਟਾਫਰ ਤਾਂ ਨਹੀਂ ਇਸਤੇਮਾਲ ਕੀਤਾ ਪਰ ਮੈਨੂੰ ਇਵੇਂ ਹੋਇਆ ਕਿ ਵੀ ਇਹ ਤਾਂ ਇਵੇਂ ਹੀ ਹੈ। ਇਹਨਾਂ ਨੇ ਵੀ ਕਿਹਾ ਕਿ ਵੀ ਇਹ ਫਿਰ ਉਹਨਾਂ ਨੇ ਕਿਹਾ ਜੀ ਦੇਖੋ ਇਹਨਾਂ ਨੇ ਤਾਂ ਮਿਲਣ ਤਾਂ ਦੇਣਾ ਨਹੀਂ ਔਰ ਇਹ ਵੀ ਉਹਨਾਂ ਨੇ ਪਹਿਲਾਂ ਦੇਖਿਆ ਹੋਣਾ ਵੀ ਜੇ ਅਸੀਂ ਪ੍ਰੋਟੈਸਟ ਵਗੈਰਾ ਦੀ ਕੋਈ ਲਾਈਨ ਰੱਖੀ ਤੇ ਇਹ ਪ੍ਰਭਾਵ ਦੇਣਗੇ ਕਿਉਂਕਿ ਬਾਹਰਲੇ ਮੁਲਕਾਂ 'ਚ ਹੁਣ ਜਿਹੜੀ ਸਿੱਖਾਂ ਦੀ ਪੁੱਛ ਪ੍ਰਤੀਤ ਹੈ ਜਾਂ ਸਾਡਾ ਸਿਆਸੀ ਪ੍ਰਭਾਵ ਹੈ ਉਹਨੂੰ ਕਿ ਤੁਹਾਡੇ ਘਰ ਆਏ ਹੈ ਹੋਮਲੈਂਡ ਤੁਹਾਡੇ ਦਰਬਾਰ ਸਾਹਿਬ ਦੇ ਦਰਸ਼ਨ ਵੀ ਉਹਨਾਂ ਨੇ ਕਰਨੇ ਨੇ, ਦੇਖੋ ਜੀ ਇਹ ਕਰਤਾ ਉਹਨੂੰ ਵੀ ਹੋਰ। ਉਹਨਾਂ ਨੇ ਜਿਹੜਾ ਬੜਾ ਠੀਕ ਫੈਸਲਾ ਲਿਆ ਕਿ ਇਹ G20 ਸਮਿਟ ਦੇ ਬਰਾਬਰ ਉਹਨਾਂ ਨੇ ਕਿਹਾ ਜੀ ਅਸੀਂ ਉਸੇ ਦਿਨ ਪੰਜਾਬ ਸਮਿਟ ਰੱਖਤੀ ਅੰਮ੍ਰਿਤਸਰ ਦੇ ਵਿੱਚ ਔਰ ਉਹਦੇ 'ਚ ਉਹਨਾਂ ਨੇ ਇਨਵਾਈਟ ਕੀਤਾ ਸਾਰਿਆਂ ਨੂੰ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਪੰਜਾਬ ਸਮਿਟ ਹੈ ਉਹਦੇ 'ਚ ਅਸੀਂ ਪੰਜਾਬ ਦਾ ਕੀ ਨਜ਼ਰੀਆ ਹੈ ਔਨ ਦਾ ਇਸ਼ੂਜ਼ ਸੋਸ਼ਲ ਇਕਨੋਮਿਕ ਐਜੂਕੇਸ਼ਨ ਐਗਰੀਕਲਚਰ ਹਿਊਮਨ ਰਾਈਟਸ ਪੋਲੀਟੀਕਲ ਆਸਪੈਕਟਸ ਬਿਫੋਰ G20 ਨੇਸ਼ਨਸ ਔਰ ਇਹ ਮਾਰਚ 19 ਨੂੰ ਹੋਏਗੀ ਜਿਹੜੀ ਕਿ G20 ਸਮਿਟ ਜਿਹੜੀ 15 ਤੋਂ 17 ਔਰ 19-20 ਨੂੰ ਹੋ ਰਹੀ ਹੈ ਉਹਦੇ ਨਾਲ ਕੋਇਨਸਾਈਡ ਕਰੇਗੀ। ਔਰ ਜਿਹੜੇ ਇਸ਼ੂ ਉਹਨਾਂ ਨੇ ਕਿਹਾ ਵੀ ਸਾਡੇ ਪੰਜਾਬ ਸਮਿਟ ਦੇ ਵਿੱਚ ਹੋਣਗੇ ਜਿਹੜੇ ਅਸੀਂ ਟੌਪਿਕ ਆਈਡੈਂਟੀਫਾਈ ਕੀਤੇ ਨੇ ਇੰਡੀਅਨ ਸਟੇਟ ਮੈਡਲਿੰਗ ਇਨ ਸਿੱਖ ਰਿਲੀਜੀਅਸ ਅਫੇਅਰਸ ਕਿ ਭਾਰਤੀ ਹਕੂਮਤ ਸਾਡੇ ਮਜ਼ਹਬੀ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਕਰ ਰਹੀ ਹੈ, ਕੋਲੋਨੀਅਲ ਇੰਪੀਰੀਅਲਿਸਟ ਰੂਲ ਆਫ ਇੰਡੀਆ ਇਨ ਪੰਜਾਬ ਕਿ ਪੰਜਾਬ ਨੂੰ ਕਾਲੋਨੀ ਬਣਾਇਆ ਹੋਇਆ ਇਹ ਜਿਹੜੇ ਨੇ ਇਹ ਕੋਲੋਨੀਅਲਿਸਟ ਨੇ ਸਾਡੇ ਤੇ ਇਹਨਾਂ ਨੇ ਕਬਜ਼ਾ ਕੀਤਾ ਹੋਇਆ। ਡਿਸਰਿਸਪੈਕਟ ਐਂਡ ਵਾਇਓਲੇਸ਼ਨਸ ਆਫ ਹਿਊਮਨ ਰਾਈਟਸ ਆਫ ਸਟਰਗਲਿੰਗ ਨੈਸ਼ਨੈਲਿਟੀਜ਼ ਕਿ ਇਹ ਹਿਊਮਨ ਰਾਈਟ ਵਾਇਓਲੇਟ ਕਰ ਰਹੇ ਨੇ ਬਾਕੀ ਨੈਸ਼ਨੈਲਿਟੀਜ਼ ਦੇ ਵੀ। ਉਹ ਸਿੱਖ ਕਾਹਦਾ ਜਿਹੜਾ ਦੂਜਿਆਂ ਦਾ ਝੰਡਾ ਨਾ ਚੁੱਕੇ। ਉਹਨਾਂ ਨੇ ਫਿਰ ਉਹਦੇ 'ਚ ਗੱਲ ਕੀਤੀ ਇੰਡੀਜਨਸ ਪੀਪਲ ਐਂਡ ਮਾਈਨੋਰਿਟੀਜ਼ ਕਿ ਜੋ ਧੱਕਾ ਘੱਟ ਗਿਣਤੀਆਂ ਨਾਲ ਹੋ ਰਿਹਾ ਔਰ ਟ੍ਰਾਈਬਲਸ ਨਾਲ ਹੋ ਰਿਹਾ। ਪ੍ਰੈਜ਼ੈਂਟ ਡੇ ਇੰਡੀਅਨ ਗਵਰਨਮੈਂਟ ਇਨਫਲੂਐਂਸਡ ਅੰਡਰ ਹਿੰਦੂਤਵਾ ਆਈਡੀਓਲੋਜੀ ਸੈਫਰਨਾਈਜ਼ਿੰਗ ਦ ਐਜੂਕੇਸ਼ਨ ਸਿਸਟਮ ਐਂਡ ਇੰਪੋਜ਼ਿੰਗ one language one culture on the religious and ethnic minorities ਕਿ ਹਿੰਦੀ ਹਿੰਦੁਸਤਾਨ ਦੇ ਏਜੰਡੇ ਵਾਲੇ
ਇਹ ਸਾਡੇ ਉੱਤੇ ਇਸ ਨੂੰ ਥੋਪ ਰਹੇ ਨੇ, ਬਾਕੀ ਘੱਟ ਗਿਣਤੀਆਂ ਦੇ ਉੱਤੇ ਵੀ। ਜੀ। ਸਟੇਟਸ ਇਨਜਸਟਿਸ ਐਂਡ ਡਿਸਕ੍ਰਿਮੀਨੇਸ਼ਨ ਟੂ ਪੋਲੀਟੀਕਲ ਪ੍ਰਿਜ਼ਨਰਸ, ਕਿ ਕੈਦਾਂ ਪੂਰੀਆਂ 30-32 ਸਾਲ ਹੋ ਗਏ ਨੇ, ਉਹਨਾਂ ਨੂੰ ਛੱਡ ਨਹੀਂ ਰਹੇ। ਸਟੇਟ ਇੰਜੀਨੀਅਰਿੰਗ ਇਮੀਗ੍ਰੈਂਟ ਇਨਫਲਕਸ ਟੂ ਚੇਂਜ ਡੈਮੋਗ੍ਰਾਫੀ ਆਫ ਪੰਜਾਬ, ਕਿ ਬਾਹਰੋਂ ਲਿਆ ਕੇ ਇੱਥੇ ਵਸਾ ਰਹੇ ਨੇ ਤਾਂ ਕਿ ਸਾਡੀ ਆਬਾਦੀ ਜਿਹੜੀ ਆ ਉਹ ਘਟਾਈ ਜਾ ਸਕੇ, ਚੇਂਜ ਆਫ ਡੈਮੋਗ੍ਰਾਫੀ। ਜੀ। ਇੰਪੈਕਟ ਆਫ ਸਟੇਟ ਪਾਲਿਸੀਜ਼ ਔਨ ਦ ਐਗਰੀਕਲਚਰ ਇਕੋਨਮੀਜ਼ ਆਫ ਦਾ ਫਾਰਮਿੰਗ ਕਮਿਊਨਿਟੀ, ਕਿ ਕਿਵੇਂ ਸਟੇਟ ਜਿਹੜੀ ਹੈ ਉਹ ਸਾਡੀ ਐਗਰੀਕਲਚਰ ਬੇਸਡ ਇਕੋਨਮੀ ਨੂੰ ਡਿਸਟਰੋਏ ਕਰ ਰਹੀ ਹੈ। ਓਪਨਿੰਗ ਆਫ ਦਾ ਵਾਗਾ ਬਾਰਡਰ ਫॉर ਟ੍ਰੇਡ ਐਂਡ ਕੰਟਰੀਬਿਊਸ਼ਨ ਫॉर ਐਗਰੀਕਲਚਰਲ ਗੁੱਡਸ ਇਨ ਅ ਟਾਈਮ ਆਫ ਗਲੋਬਲ ਫੂਡ ਕ੍ਰਾਈਸਿਸ, ਕਿਉਂਕਿ G20 ਦੇ ਸਾਹਮਣੇ ਗਲੋਬਲ ਫੂਡ ਕ੍ਰਾਈਸਿਸ ਦਾ ਉਹਨਾਂ ਨੇ ਕਿਹਾ ਜੀ ਖੋਲੋ ਅਟਾਰੀ ਬਾਰਡਰ। ਅੱਛਾ। ਜਿਹੜਾ ਗਲੋਬਲ ਫੂਡ ਕ੍ਰਾਈਸਿਸ ਕਿਵੇਂ ਜਿਹੜਾ ਉਹ ਹੱਲ ਹੋਏਗਾ ਜੇ ਅਸੀਂ ਇੱਕ ਦੂਜੇ ਨਾਲ ਵਿਜ਼ਿਟ ਨਹੀਂ ਕਰ ਸਕਦੇ। ਰੋਲ ਆਫ ਦਾ ਸਮਗਲਰ ਪੋਲੀਟੀਸ਼ੀਅਨ ਪੁਲਿਸ ਨੈਕਸਸ ਇਨ ਫਲਰਿਸ਼ਿੰਗ ਡਰਗ ਐਂਡ ਫਲਰਿਸ਼ਿੰਗ ਡਰਗ ਮੈਨੇਸ, ਕਿ ਇਹ ਸਮਗਲਰ ਔਰ ਪੋਲੀਟੀਸ਼ੀਅਨ ਔਰ ਪੁਲਿਸ ਕਿਵੇਂ ਡਰੱਗਸ ਲਿਆ ਕੇ ਇਹਨਾਂ ਨੇ ਸਾਨੂੰ ਬਰਬਾਦ ਕੀਤਾ। ਸਟੇਟ ਪੋਰਟਰੇਇੰਗ ਦਾ ਸਟਰਗਲ ਫॉर द ਰਾਈਟ ਆਫ ਸੈਲਫ ਡਿਟਰਮੀਨੇਸ਼ਨ as a law and order problem and refusing to acknowledge it as a political conflict, thirsting for political resolutions, ਕਿ ਸਿੱਖ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਮੰਗ ਕਰਦੇ ਨੇ ਪਰ ਇਹ ਇਹਨੂੰ ਲਾ ਐਂਡ ਆਰਡਰ ਪ੍ਰੋਬਲਮ ਕਹਿ ਕੇ ਸਾਡੇ ਇਸ ਹੱਕ ਨੂੰ ਵੀ ਕੁਚਲ ਰਹੇ ਨੇ ਔਰ ਸਾਨੂੰ ਵੀ ਜਿਹੜਾ ਕੁਚਲ ਰਿਹਾ। ਇਨ ਵਾਇਓਲੇਸ਼ਨ ਆਫ ਰਾਈਪੇਰੀਅਨ ਪ੍ਰਿੰਸੀਪਲਸ ਦਾ ਕੰਟੀਨਿਊਡ ਲੂਟ ਆਫ ਨੈਚੁਰਲ ਰਿਸੋਰਸਿਸ ਐਸਪੈਸ਼ਲੀ ਰਿਵਰ ਵਾਟਰ, ਕਿ ਸਾਡਾ ਦਰਿਆਈ ਪਾਣੀ ਲੁੱਟਿਆ ਜਾ ਰਿਹਾ। ਬਲੈਕਮੇਲਿੰਗ ਔਰ ਆਰਮ ਟਵਿਸਟਿੰਗ ਆਫ ਮੀਡੀਆ ਟੂ ਟੋ ਸਟੇਟਸ ਲਾਈਨ ਐਂਡ ਥਿੰਕਿੰਗ, ਕਿ ਮੀਡੀਆ ਰਾਹੀਂ ਕਿਵੇਂ ਉਹਨਾਂ ਨੂੰ ਬਲੈਕਮੇਲ ਕੀਤਾ ਕਿ ਉਹ ਸਟੇਟ ਦੀ ਲਾਈਨ ਟੋ ਕਰਨ। ਸਨੂਪਿੰਗ ਓਵਰ ਸੋਸ਼ਲ ਮੀਡੀਆ, ਸੋਸ਼ਲ ਮੀਡੀਆ ਦੇ ਉੱਤੇ ਅੰਕੁਸ਼ ਕਿਵੇਂ ਲਾਇਆ ਜਾ ਰਿਹਾ ਨੇ। ਬੈਨਿੰਗ ਐਂਡ ਡਿਸੇਬਲਿੰਗ ਸੋਸ਼ਲ ਮੀਡੀਆ ਅਕਾਊਂਟਸ ਆਫ ਗਰੁੱਪਸ ਐਂਡ ਇੰਡੀਵਿਜੂਅਲਸ, ਜਿਹੜੇ ਸਰਕਾਰ ਦੇ ਖਿਲਾਫ ਬੋਲਦੇ ਨੇ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਬੈਨ ਜਾਂ ਉਹਨਾਂ ਨੂੰ ਜਿਹੜਾ ਬਲੌਕ ਕਰ ਦਿੱਤਾ ਜਾਂਦਾ ਹੈ। ਐਂਡ 'ਚ ਉਹਨਾਂ ਨੇ ਕਿਹਾ ਵੀ ਹੈਵ ਨੋ ਇਸ਼ੂਜ਼ ਵਿਦ ਆਵਰ ਗੈਸਟ ਫਰਮ ਵਰਲਡ ਓਵਰ ਐਂਡ ਦੇ ਆਰ ਮੋਸਟ ਵੈਲਕਮ, ਅਸੀਂ ਵੈਲਕਮ ਕਰਦੇ ਹਾਂ, ਬਟ ਇਟ ਇਜ਼ ਆਵਰ ਰੋਲ ਐਂਡ ਰਿਸਪੌਂਸਿਬਿਲਿਟੀ ਟੂ ਟੈਲ them that while peace and progress goes hand in hand, peace follows with justice and equality, equity, कि भाई जे justice और बराबरी नहीं है कोई peace post नहीं होनी। Peace can't be established where state repression and injustice is order of the day, कि भाई जिथे दबाना और लोगों के हक खोने ये ਜਿਹੜਾ ਸਟੇਟ ਦੀ ਪਾਲਿਸੀ ਹੈ ਔਰ ਮੈਂ ਸਮਝਦਾ ਵੀ ਜਿਹੜੇ ਇਸ਼ੂ ਵੀ ਚੁੱਕੇ ਨੇ ਔਰ ਦੂਸਰਾ ਵੀ ਔਰ ਕੌਮੀ ਇਨਸਾਫ ਮੋਰਚੇ ਨੇ ਤਾਂ ਕਿਹਾ ਵੀ ਅਸੀਂ ਤਾਂ ਪ੍ਰੋਟੈਸਟ ਕਰਾਂਗੇ ਭਾਵੇਂ ਸਿੰਬੋਲਿਕ ਹੀ ਕਰੀਏ, ਉਹ ਤਾਂ ਉਹਨਾਂ ਨੂੰ ਕਿਤੇ ਨਹੀਂ ਜਾ ਪਹੁੰਚਣ ਦੇਣਾ। ਪਰ ਜੇ ਇਹ ਸਿੱਖ ਸਮਿਟ ਹੋ ਜਾਂਦੀ ਹੈ G20 ਦੇ ਨਾਲ ਔਰ ਇਹ ਇਸ਼ੂਜ਼ ਆਲਰੇਡੀ ਮੀਡੀਆ 'ਚ ਤਾਂ ਚਲੇ ਗਏ, ਇਹ ਤਾਂ ਹੋ ਗਿਆ ਵੀ ਚੈਲੰਜ ਹੋ ਗਏ। ਇਹ ਨਹੀਂ ਹੈ ਕਿ ਬਈ ਉਹਨਾਂ ਦਾ ਜਿਹੜਾ ਨੈਫੀਰੀਅਸ ਏਜੰਡਾ ਇੰਡੀਅਨ ਏਜੰਸੀਆਂ ਦੱਸਣ ਲਈ ਕਿ ਦੇਖੋ ਜੀ ਅਸੀਂ G20 ਦੀ ਜਿਹੜੀ ਸਮਿਟ ਇੱਕ ਅੰਮ੍ਰਿਤਸਰ 'ਚ ਕਰ ਰਹੇ ਹਾਂ ਕਿ ਉੱਥੇ ਸਭ ਸਾਡੇ ਕਬਜ਼ੇ 'ਚ ਹੈ, ਉਹਨੂੰ ਦੱਸਦਾ ਵੀ ਨਹੀਂ। ਦੱਸਦਾ ਜੀ ਅਸੀਂ ਹੈਗੇ ਹਾਂ ਇੱਥੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੈਨ ਬ੍ਰੇਕ ਫਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।